20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਸਤਵੇਂ ਪਾਤਸ਼ਾਹ ਹਰਰਾਏ ਸਾਹਿਬ ਦਾ ਪ੍ਰਕਾਸ਼ ਦਿਹਾੜਾ ਅਤੇ ਸੰਤ ਬਾਬਾ ਜਰਨੈਲ ਸਿੰਘ ਹੋਣਾ ਦਾ ਜਨਮ ਦਿਹਾੜਾ ਮਨਾ ਰਹੀ ਗੁਰੂ ਰੂਪ ਸਾਧ ਸੰਗਤ, ਗੁਰੂ ਰੂਪ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵੱਡੀ ਬਖਸ਼ਿਸ਼ ਗੁਰੂ ਗ੍ਰੰਥ ਸਾਹਿਬ ਦੀ ਹੋਈ ਆ ਕਿ ਆਪਾਂ ਨੂੰ ਮਿਲ ਜੁੜ ਕੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਬੈਠਣ ਦਾ ਮੌਕਾ ਮਿਲਿਆ। ਸਾਧ ਸੰਗਤ, ਜਿਹੜਾ 12 ਫਰਵਰੀ ਦਾ ਦਿਨ ਮਿੱਥ ਕੇ ਆਪਾਂ ਜਨਮ ਦਿਨ ਮਨਾ ਰਹੇ ਹਾਂ, ਇਹ ਉਹ ਸਮਾਂ ਸੀਗਾ ਜਦੋਂ 1992 ਦੇ ਵਿੱਚ ਬੇਅੰਤ ਸਰਕਾਰ ਬਣੀ। ਬਹੁਤ ਵੱਡੀਆਂ ਸ਼ਹਾਦਤਾਂ ਹੋਈਆਂ। ਤੋਂ ਬਾਅਦ ਬਹੁਤ ਵੱਡਾ ਖੂਨ ਡੁੱਲਿਆ। ਖੂਨ ਤਾਂ ਭਾਵੇਂ 78 ਤੋਂ ਬਾਅਦ ਹੀ, ਈਵਨ 47 ਤੋਂ ਬਾਅਦ ਹੀ ਡੁੱਲਦਾ ਆ ਰਿਹਾ ਸਿੱਖਾਂ ਦਾ। ਹਾਲਾਤ ਪੰਜਾਬ ਦੇ ਇਹੋ ਜਿਹੇ ਬਣ ਗਏ ਕਿ ਸੰਤ ਜਰਨੈਲ ਸਿੰਘ ਹੋਣਾ ਦੀਆਂ ਫੋਟੋਆਂ ਵੀ ਘਰ ਵਿੱਚ ਰੱਖਣੀਆਂ ਮੁਸ਼ਕਲ ਹੋ ਗਈਆਂ ਸੀ। ਜਦੋਂ ਬੇਅੰਤ ਨੂੰ ਸੋਧਾ ਲੱਗਾ ਹਰਚਰਨ ਸਿੰਘ ਬਰਾੜ ਦਾ ਮੁੱਖ ਮੰਤਰੀ ਬਣਨਾ, ਉਹ ਤੋਂ ਬਾਅਦ ਬੀਬੀ ਭੱਠਲ ਬਣੀ ਮੁੱਖ ਮੰਤਰੀ ਪੰਜਾਬ ਦੀ। ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਸੰਤ ਜਰਨੈਲ ਸਿੰਘ ਹੋਣਾ ਦੀਆਂ ਫੋਟੋਆਂ, ਦੋ ਜਰਨੈਲ ਜਿਨ੍ਹਾਂ ਦਾ ਆਪਸੀ ਸੁਮੇਲ ਕੀ ਸੀ। ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਜੋ ਸੁਮੇਲ ਸੰਤ ਜਰਨੈਲ ਸਿੰਘ ਦੇ ਨਾਲ ਸੀ, ਉਹ ਇਨ ਸਰਵਿਸ ਹੀ ਸੀਗਾ, ਸਰਵਿਸ ਤੋਂ ਬਾਅਦ ਨਹੀਂ ਸੀਗਾ, ਇਨ ਸਰਵਿਸ ਹੀ ਸੀਗਾ ਉਹਨਾਂ ਦਾ। ਕਿਉਂਕਿ ਜਦੋਂ 78 ਦਾ ਵਾਕਿਆ ਹੋਇਆ, ਸਾਰਾ ਕੇਸ ਜਿਹੜਾ ਨਿਰੰਕਾਰੀਆਂ ਦਾ, ਕਿਉਂਕਿ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਸਕਦਾ, ਇਹ ਗੱਲ ਆਪਣੀ ਲੜ ਬਣ ਲਓ। ਜਦੋਂ 78 ਦਾ ਕੋਈ ਇਨਸਾਫ ਨਾ ਹੋਇਆ, ਕਰਨਾਲ ਦੀ ਅਦਾਲਤ ਨੇ ਵੀ ਸਾਰੇ ਬਰੀ ਕਰ ਦਿੱਤੇ। ਜਿਹੜੀ ਨਿਰੰਕਾਰੀ ਮੁਖੀ ਦੀ ਸਟੇਟਮੈਂਟ ਇਹ ਸੀ ਕਿ ਜੇ ਸਿੱਖਾਂ ਦਾ ਗੁਰੂ 52 ਰਾਜੇ ਛਡਾ ਕੇ ਲਿਆਇਆ ਤਾਂ ਮੈਂ ਤਾਂ 64 ਜਾਂ 62 ਛਡਾ ਕੇ ਲਿਆਇਆ। ਉਸ ਵੇਲੇ ਕੋਈ ਵੀ ਚਾਰਾ, ਜਦੋਂ ਅਦਾਲਤਾਂ ਦੇ ਉੱਤੋਂ ਤੁਹਾਡਾ ਯਕੀਨ ਉੱਠ ਜਾਏ, ਸਰਕਾਰਾਂ ਤੋਂ ਯਕੀਨ ਉੱਠ ਜਾਏ, ਉਸ ਵੇਲੇ ਸਰਦਾਰ ਸਿਮਰਨਜੀਤ ਸਿੰਘ ਮਾਨ ਬਤੌਰ SSP ਫਰੀਦਕੋਟ ਸਨ। ਜਦੋਂ ਪਹਿਲੀ ਮੁਲਾਕਾਤ ਸੰਤ ਬਾਬਾ ਜਰਨੈਲ ਸਿੰਘ ਹੋਣਾ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਫਰੀਦਕੋਟ ਕੀਤੀ, ਤੇ ਜੋ ਵੀ ਉਹਨਾਂ ਨੇ, ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਹੋਣਾ ਦਾ ਪਿੰਡ ਰੋਡੇ ਵੀ ਫਰੀਦਕੋਟ ਦੀ ਜੂਰੀਡਿਕਸ਼ਨ 'ਚ ਪੈਂਦਾ ਸੀ, ਜੋ ਵੀ ਸੰਤ ਬਾਬਾ ਜਰਨੈਲ ਸਿੰਘ ਹੋਣਾ ਨੇ ਸਰਦਾਰ ਮਾਨ ਨੂੰ ਕਿਹਾ, ਜੋ ਵੀ ਉਹਨਾਂ ਨੂੰ ਚਾਹੀਦਾ ਸੀ ਉਸ ਵੇਲੇ, ਉਹ ਸਾਰਾ ਕੁਝ ਸਰਦਾਰ ਮਾਨ ਵੱਲੋਂ ਪ੍ਰੋਵਾਈਡ ਵੀ ਕੀਤਾ ਗਿਆ। ਤੇ ਜਦੋਂ ਪੰਜਾਬ ਦੀ ਸਰਕਾਰ ਦੀ ਮੁੱਖ ਮੰਤਰੀ ਬੀਬੀ ਭੱਠਲ ਸੀ ਤੇ ਸਰਦਾਰ ਮਾਨ ਨੇ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਕਿਹਾ ਵੀ ਆਓ ਆਪਾਂ ਆਪਣੇ ਯਾਰ ਦਾ ਵੀ ਕੋਈ ਦਿਨ ਮਨਾਈਏ, ਕਿਉਂਕਿ ਸਿੱਖ ਪੰਥ ਦਾ ਇੱਕ ਹਿੱਸਾ ਉਹਨਾਂ ਦੀ ਸ਼ਹਾਦਤ ਤੇ ਇੱਕਮਤ ਨਹੀਂ ਸੀ। ਪਰ ਸਰਦਾਰ ਮਾਨ ਨੇ ਸੋਚਿਆ ਕਿ ਅਸੀਂ ਆਪਣੀ ਕੌਮੀਅਤ ਦੇ ਵਿੱਚ ਵੀ ਕੋਈ ਇਹੋ ਜਿਹਾ ਦਫਾੜ ਨਹੀਂ ਖੜਾ ਕਰਨਾ, ਤੇ 12 ਫਰਵਰੀ ਦਾ ਦਿਨ ਮਿੱਥ ਕੇ ਜਦੋਂ ਪਹਿਲਾ ਜਨਮ ਦਿਹਾੜਾ ਮਨਾਇਆ, ਸਾਧ ਸੰਗਤ ਜੀ, ਜਿਹਨੇ ਪੋਸਟਰ ਬਣਾਏ, ਜਿਹਨੇ ਬੈਨਰ ਬਣਾਏ, ਸਾਰਿਆਂ ਤੇ ਮੁਕੱਦਮੇ ਦਰਜ, ਸਾਰੇ ਤੰਬੂ ਪੁੱਟ ਦਿੱਤੇ ਗਏ ਬਾਹਰੋਂ। ਇਹ ਜਨਮ ਦਿਨ ਐਵੇਂ ਨਹੀਂ ਮਨਾਇਆ ਗਿਆ, ਇਹਦੇ ਲਈ ਬਹੁਤ ਵੱਡੀ ਸਟਰਗਲ ਕੀਤੀ ਗਈ। ਫਿਰ ਉਹ ਮੁਕੱਦਮੇ ਦਰਜ ਹੋਣ ਤੋਂ ਬਾਅਦ ਅਗਲੇ ਸਾਲ ਵੀ ਮਨਾਇਆ ਗਿਆ, ਤੇ ਅੱਜ 27-28 ਸਾਲ ਹੋ ਗਏ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਇਹਨੂੰ ਨਿਰੰਤਰ ਇਸ ਦਿਹਾੜੇ ਨੂੰ ਮਨਾਇਆ ਜਾਂਦਾ। ਤੇ ਅੱਜ ਮੈਂ ਸਮਝਦਾ ਕਿ ਬਾਬਾ ਸੰਤ ਜਰਨੈਲ ਸਿੰਘ ਹੋਣਾ ਦੀ ਫੋਟੋ ਜਿਹੜੀ ਸਾਡੇ ਨੌਜਵਾਨ ਬੱਚੇ ਆਪਣੇ ਮੋਬਾਈਲਾਂ ਤੇ, ਆਪਣੀਆਂ ਕਾਰਾਂ ਤੇ ਲਾ ਕੇ ਮਾਣ ਮਹਿਸੂਸ ਕਰਦੇ ਨੇ। ਆਪਾਂ ਸਾਰਿਆਂ ਨੂੰ ਪਤਾ ਉਹਨਾਂ ਦੀ ਕੀ ਘਾਲਣਾ ਸੀ। ਅਸਲ ਦੇ ਵਿੱਚ ਗੁਲਾਮੀ ਦਾ ਸਾਹਸ ਜਿਹੜਾ ਆ, ਉਹ ਸੰਤ ਬਾਬਾ ਜਰਨੈਲ ਸਿੰਘ ਨੇ ਹੀ ਸਾਡੀ ਕੌਮੀਅਤ ਨੂੰ ਕਰਵਾਇਆ। ਤੇ ਜਿਹੜੇ ਆਜ਼ਾਦੀ ਵਾਸਤੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ, ਉਹ ਅੱਜ ਆਜ਼ਾਦੀ ਜਿਹੜੀ ਆ ਉਹ ਦੁਨੀਆ ਵਿੱਚ ਘੁੰਮ ਰਹੀ ਆ। ਅੱਜ ਦੁਨੀਆ ਉਹਨੂੰ ਜਾਣਨਾ ਚਾਹੁੰਦੀ ਆ। ਦੁਨੀਆ ਦੇ ਵੱਡੇ ਨੇਸ਼ਨ ਜਿਹੜੇ ਨੇ, ਉਹ ਤੁਹਾਡੀ ਖਾਲਿਸਤਾਨ ਦੀ ਜਿਹੜੀ ਡਿਮਾਂਡ ਹੈ ਜਾਂ ਖਾਲਿਸਤਾਨ ਦੀ ਜਿਹੜੀ ਮੰਗ ਹੈ, ਉਹਨੂੰ ਜਾਣਨਾ ਚਾਹੁੰਦੇ ਨੇ। ਸਾਧ ਸੰਗਤ, ਮੈਨੂੰ 4 ਵਾਰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ। ਜਦੋਂ ਵੀ ਅਸੀਂ ਸ਼ਾਹੀ ਕਿਲੇ ਤੇ ਚੜ੍ਹਦੇ ਹਾਂ ਤੇ ਇਹ ਮਹਿਸੂਸ ਹੁੰਦਾ ਕਿ ਐਡੀ ਵੱਡੀ ਬਾਦਸ਼ਾਹੀ ਹੋਣ ਦੇ ਬਾਵਜੂਦ ਅਸੀਂ ਆਪਣੀ ਨਸਲਕੁਸ਼ੀ ਕਰਵਾ ਲਈ, ਅਸੀਂ ਆਪਣੇ 47 'ਚ ਬੰਦੇ ਮਰਵਾ ਲਏ, ਅਕਾਲ ਤਖ਼ਤ ਸਾਹਿਬ ਤੇ ਅਟੈਕ ਕਰਵਾ ਲਿਆ, ਤੇ ਮਿਲਿਆ ਸਾਨੂੰ ਕੀ?
3 ਤਾਂ ਅਸੀਂ ਆਪਣੀਆਂ ਰਾਜਧਾਨੀਆਂ ਗਵਾਈਆਂ। ਲਾਹੌਰ ਅਸੀਂ ਗਵਾਇਆ, ਸ਼ਿਮਲਾ ਅਸੀਂ ਗਵਾਇਆ, ਚੰਡੀਗੜ੍ਹ ਅਸੀਂ ਗਵਾਇਆ। ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੀ ਸਟੇਟ ਦੇ ਕੋਲ ਹੀ, ਚਲੋ ਸਟੇਟ ਹੀ ਲਾ ਲਓ, ਜਿਹੜੀ ਸਟੇਟ ਦੇ ਕੋਲ ਆਪਣੀ ਰਾਜਧਾਨੀ ਨਹੀਂ ਹੈਗੀ ਤੇ ਉਹ ਸਟੇਟ ਦੀ ਰੈਕੋਗਨੀਸ਼ਨ ਹੀ ਨਹੀਂ ਹੋ ਸਕਦੀ, ਉਹ ਵੀ ਸਾਡੇ ਕੋਲ ਹੈ ਨਹੀਂ। ਸੋ ਮੈਂ ਸਮਝਦਾ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ 2 ਕੰਮ ਕੀਤੇ। ਜਿੱਥੇ ਉਹਨਾਂ ਨੇ ਸਿੱਖ ਧਰਮ ਨੂੰ ਖੜਾ ਕੀਤਾ, ਉੱਥੇ ਉਹਨਾਂ ਨੇ ਕੌਮੀਅਤ ਨੂੰ ਵੀ ਖੜਾ ਕੀਤਾ। ਮੈਂ ਸਮਝਦਾ ਕਿ ਉਹਨਾਂ ਨੇ ਸਭ ਤੋਂ ਵੱਡਾ ਸਿਧਾਂਤ ਸਾਨੂੰ ਇਹ ਦਿੱਤਾ ਜਦੋਂ ਉਹਨਾਂ ਨੇ ਅਹਿਮਦਾਬਾਦ ਦੇ ਵਿੱਚ ਬਾਬਰ ਨੂੰ ਲਲਕਾਰਿਆ, ਉਹਦੇ ਜ਼ਬਰ ਨੂੰ ਲਲਕਾਰਿਆ। ਤੇ 3 ਬਾਕੀ ਵੱਡੇ ਸਿਧਾਂਤ ਉਹਨਾਂ ਨੇ ਸਾਨੂੰ ਦਿੱਤੇ ਨੇ ਕਰਤਾਰਪੁਰ ਦੀ ਧਰਤੀ ਦੇ ਉੱਤੇ, ਜਿੱਥੇ ਅਸੀਂ ਕਿਰਤ ਕਰਨੀ ਆ, ਨਾਮ ਜਪਣਾ ਤੇ ਵੰਡ ਛਕਣਾ। ਤੇ ਸਾਨੂੰ ਪਹਿਲਾ ਸਿਧਾਂਤ ਵੀ ਜਿਹੜਾ ਗੁਰੂ ਨਾਨਕ ਸਾਹਿਬ ਦਾ ਜ਼ਬਰ ਦੇ ਖਿਲਾਫ ਬੋਲਣਾ, ਉਹਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਸੋ ਇਸ ਵੇਲੇ ਜਿਹੜੀ ਸਿਚੁਏਸ਼ਨ ਬਣੀ ਆ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਿੱਖਾਂ ਦੇ ਕਤਲ ਹੋ ਰਹੇ ਨੇ। ਇਹਨਾਂ ਨੇ 40 ਸਾਲ ਸਾਨੂੰ ਮਾਰਿਆ, ਕੁੱਟਿਆ ਤੇ ਬਦਨਾਮ ਵੀ ਸਾਨੂੰ ਸਾਰੀ ਦੁਨੀਆ ਦੇ ਸਾਹਮਣੇ ਕਰ ਦਿੱਤਾ। ਪਰ ਜਿਹੜਾ ਖੂਨ ਡੁੱਲਿਆ, ਜਿਹੜਾ ਇਸ ਕੌਮ ਦੀ ਨੌਜਵਾਨੀ ਦਾ, ਸਾਡੀਆਂ ਮਾਵਾਂ ਭੈਣਾਂ ਬੱਚਿਆਂ ਦਾ ਖੂਨ ਡੁੱਲਿਆ, ਉਹ ਕਦੇ ਵੀ ਜਾਇਆ ਨਹੀਂ ਜਾਣਾ। ਤੇ ਅੱਜ ਇਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਉਸ ਖੂਨ ਨੇ ਐਕਸਪੋਜ਼ ਕਰਕੇ ਰੱਖ ਦਿੱਤਾ। ਭਾਈ ਨਜਰ ਦੀ ਅਸੈਸੀਨੇਸ਼ਨ ਤੋਂ ਬਾਅਦ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਅੱਜ ਇਹ ਦੁਨੀਆ ਨੂੰ ਜਵਾਬ ਦੇ ਬਣੇ ਹੋਏ ਨੇ। ਹੁਣ ਮੋਦੀ ਇੱਥੇ ਆ ਕੇ ਗਿਆ, ਤੁਹਾਡੇ ਸਾਹਮਣੇ ਦੇਖੋ ਇਹਦੇ ਕੀ ਹਾਲਾਤ ਬਣੇ ਹੋਏ ਸਨ। ਸੋ ਇੱਕ ਤਾਂ ਅਸੀਂ ਆਪਣੀ ਜਿਹੜੀ ਸਟੇਟ ਹੈ, ਇਸ ਵੇਲੇ ਖਾਲਸਾ ਰਾਜ ਦਾ ਜਿਹੜਾ ਹਿੱਸਾ ਸਾਡੇ ਹਿੱਸੇ ਆਇਆ, ਕਿਉਂਕਿ ਮਾਲਵਾ ਬੈਲਟ ਸਤਲੁਜ ਤੋਂ ਪਾਰਲਾ ਤਾਂ ਜਾਂ ਰਾਜਿਆਂ ਦੇ ਹਿੱਸੇ 'ਚ ਸੀਗਾ, ਰਿਆਸਤੀ ਰਾਜੇ ਸਨ, ਤੇ ਜਾਂ ਉੱਥੇ ਅੰਗਰੇਜ਼ੀ ਰਾਜ ਸੀਗਾ। ਜਿਹੜਾ ਅਸਲ ਖਾਲਸੇ ਦੀ ਧਰਤੀ ਆ, ਜਿਹੜੀ ਪ੍ਰੈਜ਼ੈਂਟ ਸਾਡੇ ਕੋਲ ਬਚੀ ਆ, ਉਹ ਜਾਂ ਤਾਂ ਦੁਆਬੇ ਦਾ ਇਲਾਕਾ ਰਹਿ ਗਿਆ ਤੇ ਜਾਂ ਮਾਝੇ ਦੇ 2-3 ਜ਼ਿਲ੍ਹੇ ਨੇ। ਸੋ ਐਡਾ ਵੱਡਾ ਰਾਜ ਭਾਗ ਜਿਹੜਾ ਆ, ਉਹ ਅਸੀਂ ਗਵਾ ਬੈਠੇ ਆ। ਪਰ ਆਪਣੀ ਕਿਸਮਤ ਨੂੰ 47 ਦੇ ਵਿੱਚ ਅਸੀਂ, ਸਾਡੇ ਵੱਡੇ ਵਡੇਰਿਆਂ ਨੇ ਇਹਨਾਂ ਤੇ ਵਿਸ਼ਵਾਸ ਕਰਕੇ ਜਿਹੜਾ ਇਹਨਾਂ ਦੇ ਨਾਲ ਜੋੜਿਆ ਸੀ, ਅਸੀਂ ਆਪਣੇ ਰਾਜ ਭਾਗ ਦੀ ਉਹ ਗੱਲ ਕਰਦੇ ਆ। ਅਸੀਂ ਕੋਈ ਖਰਾਤ ਤਾਂ ਇਹਨਾਂ ਤੋਂ ਮੰਗਦੇ ਨਹੀਂ, ਕਿਉਂਕਿ ਇਹਨਾਂ ਨੇ ਵਾਅਦਾ ਕੀਤਾ ਸੀਗਾ। ਚਲੋ ਮੈਂ ਸਮਝਦਾ ਕਿ 1984 ਦੇ ਅਟੈਕ ਤੋਂ ਪਹਿਲਾਂ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਸਿੱਖ ਰਹਿਣਾ ਚਾਹੁੰਦੇ ਸੀ। ਜਦੋਂ ਅਕਾਲ ਤਖ਼ਤ ਸਾਹਿਬ ਢਾਹ ਦਿੱਤਾ ਗਿਆ, ਸਿੱਖਾਂ ਦੀ ਨਸਲਕੁਸ਼ੀ ਹੋ ਗਈ ਤੇ ਹੁਣ ਕੋਈ ਮਤਲਬ ਨਹੀਂ ਰਹਿ ਗਿਆ। ਦੂਜੀ ਗੱਲ, ਸਾਧ ਸੰਗਤ, ਇਹ ਗੱਲ ਕਦੇ ਵੀ ਨਾ ਸੋਚੋ ਕਿ ਅੱਜ ਇਹ ਸਾਨੂੰ ਵੱਧ ਅਧਿਕਾਰ ਦੇ ਦੇਣ। ਤੁਹਾਡੇ ਸਾਹਮਣੇ ਕਸ਼ਮੀਰ ਦੇ ਇਹਨਾਂ ਨੇ 2019 ਦੇ ਵਿੱਚ ਕਤਲ ਕਰਕੇ ਰੱਖ ਦਿੱਤੇ ਆ। ਆਪਾਂ ਆਪਣੀ ਸਟੇਟ ਦੀ ਲੜਾਈ ਨੂੰ ਸਿੱਧੇ ਹੋ ਜਾਈਏ, ਆਪਾਂ ਸਟੇਟ ਦੇ ਨਾਲ ਲੜੀਏ, ਆਪਸ ਵਿੱਚ ਉਲਝਣਾ ਆਪਾਂ ਬੰਦ ਕਰੀਏ। ਕਿਉਂਕਿ ਸਾਡਾ ਦੁਸ਼ਮਣ, ਅਸੀਂ ਜਿੱਡੇ ਮਰਜ਼ੀ ਬੀਬੇ ਪੁੱਤ ਬਣ ਜਾਈਏ ਕਿ ਮੈਂ ਸਟੇਟ ਦਾ ਬੀਬਾ ਪੁੱਤ ਹਾਂ, ਜਦੋਂ ਤੁਹਾਡੇ ਮੂੰਹ ਦੇ ਉੱਤੇ ਦਾੜਾ ਆ, ਸਿਰ ਦੇ ਉੱਤੇ ਪੱਗ ਹੈ, ਉਹਨਾਂ ਦੇ ਲਈ ਸਾਰੇ ਤੁਸੀਂ ਖਾਲਿਸਤਾਨੀ ਆ। ਜਿੱਦਣ ਨਸਲਕੁਸ਼ੀ ਹੋਈ ਦਿੱਲੀ ਦੇ ਵਿੱਚ, ਕਿਸੇ ਨੇ ਨਹੀਂ ਸੋਚਿਆ ਵੀ ਇਹ ਕਾਂਗਰਸੀ ਸਿੱਖ ਹੈ, ਇਹ ਕੂਕਾ ਸਿੱਖ ਹੈ, ਰਾਧਾ ਸੁਆਮੀ ਸਿੱਖ ਹੈ। ਤੁਹਾਨੂੰ ਮਾਰਿਆ ਗਿਆ ਨਾ। ਆਪਾਂ ਆਪਣੀ ਸਟੇਟ ਦੇ ਲਈ ਜੂਝੀਏ। ਜਿਹੜੇ ਵੀ ਤਰੀਕੇ ਹਨ, ਖਾਲਿਸਤਾਨੀ ਜਥੇਬੰਦੀਆਂ ਜਿੰਨੇ ਜੋਗੀਆਂ ਨੇ ਉਹ ਲੱਗੀਆਂ ਹੋਈਆਂ ਨੇ, ਕਿਉਂਕਿ ਜਿਹੜੇ ਖਾਲਿਸਤਾਨ ਦਾ ਕੰਮ ਕਰਨ ਵਾਲੇ ਲੋਕ ਨੇ ਉਹ ਕਿਸੇ ਦੇ ਦੁਸ਼ਮਣ ਨਹੀਂ। ਅਸੀਂ ਤਾਂ ਆਪਣੀ ਕੌਮੀਅਤ ਦੇ ਵਾਸਤੇ ਸਾਰੇ ਲੱਗੇ ਹੋਏ ਹਾਂ ਲੈ ਦੇ ਕੇ। ਸੋ ਮੈਂ ਸਮਝਦਾ ਕਿ ਇਹ ਦਿਹਾੜਾ, ਜਿਹੜਾ ਕੱਲ੍ਹ ਦਾ ਦਿਹਾੜਾ ਵੀ ਸੀਗਾ, ਉਹ ਭਾਈ ਦੀਪ ਸਿੰਘ ਸਿੱਧੂ ਨੂੰ 3 ਸਾਲ ਹੋ ਗਏ ਸਾਡੇ ਕੋਲੋਂ ਗਿਆ। ਇਹ ਕਤਲ ਇਹਨਾਂ ਨੇ ਜਿਹੜੇ ਹੁਣ ਰੀਸੈਂਟਲੀ ਕਤਲ ਕੀਤੇ ਨੇ, ਇਹ ਉਸ ਕਤਲ ਤੋਂ ਇਹਨਾਂ ਨੇ ਸ਼ੁਰੂ ਕੀਤਾ ਸੀਗਾ। ਫਿਰ ਭਾਈ ਮੂਸੇਵਾਲ, ਉਹ ਤੋਂ ਬਾਅਦ ਭਾਈ ਪਰਮਜੀਤ ਸਿੰਘ ਪੰਜਵਾੜ, ਭਾਈ ਨਿੱਜਰ, ਭਾਈ ਖੰਡਾ, ਫਿਰ ਪੰਨੂ ਸਾਹਿਬ ਦਾ ਪਲਾਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੋ ਭਾਈ ਦੀਪ ਸਿੰਘ ਸਿੱਧੂ ਨੂੰ ਵੀ ਆਪਾਂ ਜ਼ਰੂਰ ਯਾਦ ਰੱਖਣਾ। ਉਹ ਪੜ੍ਹੇ ਲਿਖੇ ਸਨ, ਉਹਨਾਂ ਨੇ ਬਹੁਤ ਸਰਲ ਤੇ ਸੌਖੀ ਭਾਸ਼ਾ ਦੇ ਵਿੱਚ ਜਿਹੜੀ ਆਪਣੀ ਜਵਾਨੀ ਨੂੰ ਖੜਾ ਕਰ ਦਿੱਤਾ, ਤੇ ਉਹ ਜਵਾਨੀ ਜਿਹੜੀ ਆ ਹੁਣ ਪੜ ਰਹੀ ਆ ਤੇ ਗਾਹਾਂ ਜਾ ਰਹੀ ਆ। ਸੋ ਆਪਣੀ ਸਟੇਟ ਦੇ ਲਈ ਆਪਾਂ ਨੂੰ ਬਿਲਕੁਲ ਪ੍ਰਪੱਕ ਰਹਿਣਾ ਚਾਹੀਦਾ। ਜਦੋਂ ਸਾਡੇ ਕੋਲ ਸਟੇਟ ਹੋਵੇਗੀ, ਦੁਨੀਆ 'ਚ ਸਾਡਾ ਮਾਣ ਸਨਮਾਨ ਤਾਈਓ ਵਧੂਗਾ, ਤਾਈਓ ਜਿਨ੍ਹਾਂ ਦੀਆਂ ਸਟੇਟਾਂ ਹੋਣੀਆਂ ਉਹਨਾਂ ਦੇ ਹੀ ਧਰਮ ਚੱਲਦੇ ਨੇ। ਸੋ ਸਟੇਟ ਦੇ ਨਾਲੇ ਹੀ ਧਰਮ ਵੱਧਦੇ ਫੁੱਲਦੇ ਨੇ। ਜਦੋਂ ਪਾਕਿਸਤਾਨ ਦੀ ਧਰਤੀ ਦੇ ਉੱਤੇ ਜਿਹੜਾ ਵੱਡਾ ਹਿੱਸਾ ਉੱਧਰ ਰਹਿ ਗਿਆ, ਉਸ ਖਾਲਸਾ ਰਾਜ ਦੇ ਵਿੱਚ ਸਿੱਖਾਂ ਦੀ ਗਿਣਤੀ ਉਹ ਤੋਂ ਬਾਅਦ ਹੀ ਵਧੀ ਸੀ ਜਦੋਂ ਆਪਣੇ ਕੋਲ ਸਟੇਟ ਸੀਗੀ। ਸੋ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ। ਇੱਥੋਂ ਦੇ ਲੋਕਲ ਯੂਨਿਟ ਸਰਦਾਰ ਦਲਵਿੰਦਰ ਸਿੰਘ, ਨਰਿੰਦਰ ਸਿੰਘ ਮਰਵਾਹਾ ਸਾਹਿਬ, ਕਪਲ ਮਰਵਾਹਾ ਜੀ,
ਇਹ ਸਾਰੇ ਜਿਹੜੇ ਸਾਰੇ ਮਿਹਨਤੀ ਨੇ। ਇੱਕ ਮੇਰੀ ਹੱਥ ਜੋੜ ਕੇ ਤੁਹਾਨੂੰ ਨਿਊਯਾਰਕ ਵਾਲਿਆਂ ਨੂੰ ਬੇਨਤੀ ਹੈ, ਜਦੋਂ ਵੀ ਪ੍ਰੋਟੈਸਟ ਹੁੰਦੇ ਨੇ, ਪੀਸਫੁਲ ਪ੍ਰੋਟੈਸਟ ਹੁੰਦੇ ਨੇ, ਸਾਰੇ ਰੋਸ ਮੁਜ਼ਾਹਰੇ, ਉਹਨਾਂ ਨੇ ਬਾਹਰ ਆਇਆ ਕਰੋ। ਜੇ ਅਸੀਂ ਨਿਊ ਜਰਸੀ ਤੋਂ 2-2 3-3 ਘੰਟੇ ਦੀ ਡਰਾਈਵ ਕਰਕੇ ਪਹੁੰਚਦੇ ਹਾਂ, ਦੇਖੋ ਜਿਨ੍ਹਾਂ ਪਿੰਡਾਂ 'ਚੋਂ ਅਸੀਂ ਆਏ ਹਾਂ, ਉਦੋਂ ਪਿੰਡਾਂ 'ਚ 1-2 ਅਕਾਲੀ ਹੁੰਦੇ ਸੀ, ਉਹਨਾਂ ਦਾ ਸਤਿਕਾਰ ਵੀ ਹੁੰਦਾ ਸੀ, ਉਹਨਾਂ ਨੂੰ ਚਾਅ ਚੜ੍ਹ ਜਾਂਦਾ ਸੀ ਜਦੋਂ ਕਿਤੇ ਪੰਥ ਮੋਰਚੇ ਲਾਉਂਦਾ ਸੀ। ਸਾਡੇ ਇਹੀ ਮੋਰਚੇ ਨੇ, ਇਸ ਦੁਨੀਆ ਦੇ ਵਿੱਚ ਕਿਸੇ ਨੇ ਨਹੀਂ ਰਹਿਣਾ, ਅਸੀਂ ਵੀ ਨਹੀਂ ਰਹਿਣਾ। ਅਰਦਾਸ ਸਾਡੀ ਉਹੀ ਹੋਣੀ ਆ ਜਿਹੜੀ ਕਰੀ ਜਾਂਦੀ ਆ, ਉਹਦੇ 'ਚ ਰਾਜ ਭਾਗ ਦੀ ਵੀ ਗੱਲ ਹੈ, ਰਾਜ ਕਰੇਗਾ ਖਾਲਸਾ, ਅਰਦਾਸ ਦਾ ਹਿੱਸਾ ਹੈ। ਸੋ ਇੱਕ ਤਾਂ ਜਦੋਂ ਪ੍ਰੋਟੈਸਟ ਸਾਡੇ ਹੁੰਦੇ ਆ, ਉਹਨਾਂ ਦੇ ਵਿੱਚ ਜ਼ਰੂਰ ਆਪਣੀ ਹਾਜ਼ਰੀ ਲਵਾਓ। ਇਹਨਾਂ ਪ੍ਰੋਟੈਸਟਾਂ ਦਾ ਬਹੁਤ ਵੱਡਾ ਇੰਪੈਕਟ ਪੈਂਦਾ, ਸਾਰੀ ਦੁਨੀਆ ਦੇ ਵਿੱਚ ਜਾਂਦਾ। ਸੋ ਇਹਦੇ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਆ। ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਰਜੀਤ ਸਿੰਘ ਕਲਾਰ ਸਾਡੇ ਅਮਰੀਕਾ ਦੇ ਪ੍ਰਧਾਨ ਨੇ, ਉਹਨਾਂ ਦਾ, ਉਸਦਾ ਜਤਿੰਦਰ ਸਿੰਘ ਗੋਪਾ ਰਾਏ, ਉਸਦਾ ਜਗੀਰ ਸਿੰਘ ਖਲੀਲ, ਇਹ ਅਸੀਂ ਸਾਰੇ ਪੁਰਾਣੇ ਸਾਥੀ ਨੇ ਤੁਹਾਡਾ ਸਾਰਿਆਂ ਦਾ। ਕਿਉਂਕਿ ਜਿਹੜੀ ਸੁਸਾਇਟੀ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਆ, ਗਦਰੀ ਬਾਬਿਆਂ ਦਾ ਇਤਿਹਾਸ 60 ਸਾਲ ਬਾਅਦ ਲਿਖਿਆ ਗਿਆ, ਜਿਹਨੂੰ ਆਪਾਂ ਹਿੰਦੁਸਤਾਨ ਇੰਡੀਆ ਕਹਿੰਦੇ ਨੇ। ਜਦੋਂ ਆਜ਼ਾਦ ਹੋਇਆ, ਜਦੋਂ ਖਾਲਿਸਤਾਨ ਨੇ ਦੁਨੀਆ ਦੇ ਨਕਸ਼ੇ ਤੇ ਤਿਆਰ ਹੋਣਾ, ਇਸ ਸੁਸਾਇਟੀ ਦਾ ਨਾਮ ਵੀ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਣਾ। ਕਮੇਟੀ ਕੋਈ ਵੀ ਆਈ ਆ, ਪਰ ਤੁਸੀਂ ਜਿਹੜੀ ਆਈਡੀਓਲੋਜੀ ਆ ਉਹਨੂੰ ਫੜ ਕੇ ਰੱਖਿਆ, ਇਹਦਾ ਆਪਣਾ ਵਿਲੱਖਣ ਇਤਿਹਾਸ ਹੈ। ਮੈਂ ਤੁਹਾਨੂੰ ਇੱਥੋਂ ਦੀ ਸੰਗਤ ਨੂੰ, ਤੁਹਾਨੂੰ ਪ੍ਰਬੰਧਕ ਕਮੇਟੀ ਨੂੰ, ਸਾਰਿਆਂ ਨੂੰ ਸੰਤਾਂ ਦੇ ਜਨਮ ਦਿਹਾੜੇ ਤੇ ਮੁਬਾਰਕਬਾਦ ਦਿੰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।